ਵਾਹਗਾ ਜੇ ਆਪਾਂ ਬਣਾ ਹੀ ਲਿਆ ਏ ਤੇ ਵੰਡਾਂ ਦਾ ਨਾਟਕ ਰਚਾ ਹੀ ਲਿਆ ਏ ਤੇ ਜੰਗਾਂ ਦਾ ਟਾਂਡੂ ਵਜਾ ਹੀ ਲਿਆ ਏ। ਇਹ ਹੁਣ ਤੇ ਨਾ ਨਾਟਕ ਰੋਜ਼ ਰਚਾਈਏ, ਇਹ ਜੰਗਾਂ ਦਾ ਟਾਂਡੂ ਨਾ ਰੋਜ਼ ਨਚਾਈਏ। ਨਾ ਵਾਗੇ ਤੇ ਨਫ਼ਰਤ ਨੂੰ ਰੋਜ਼ ਵਿਖਾਈਏ, ਤੂੰ ਆਖੇ ਤਾਂ ਆਪਾਂ ਫਿਰ ਇੱਕ ਹੋ ਜਾਈਏ। ਵਾਗੇ ਮੁਹੱਬਤ ਦੇ ਬੂਟੇ ਉਗਾਈਏ, ਉਡੇ ਕਬੂਤਰ ਜੋ ਹੱਦਾਂ ਨੂੰ ਟੱਪ ਕੇ, ਉਹ ਬਾਲਾਂ ਨੂੰ ਲਿਜਾ ਕੇ ਰੋਜ਼ ਵਿਖਾਈਏ। ਵਤਨ ਪਿਆਰੇ ਹੁੰਦੇ ਨੇ ਸਭ ਨੂੰ, ਵਤਨ ਪਿਆਰੇ ਹੁੰਦੇ ਨੇ ਸਭ ਨੂੰ, ਕੌਮੀ ਤਰਾਨੇ ਵੀ ਹੁਬ ਹੁਬ ਕੇ ਗਾਈਏ। ਚੰਦਾ ਤੇ ਤਾਰਾ ਤਿਰੰਗਾ ਪਿਆਰਾ, ਇਹ ਦੋਵੇਂ ਹੀ ਪਿਆਰਾਂ ਦੇ ਨਾਲ ਚੜਾਈਏ। ਇਹ ਬੁੱਲੇ ਦੀ ਧਰਤੀ, ਇਹ ਦੁੱਲੇ ਦੀ ਧਰਤੀ, ਇਹ ਧਰਤੀ ਮਿੱਟੀ ਨਮੈਲੀ ਕਰਾਈਏ। ਵੰਡਾਂ ਦੀ ਥਾਂ ਤੇ ਹੁਣ ਵਾਗੇ ਦੇ ਉੱਤੇ ਸਾਂਝਾਂ ਦੇ ਸਾਂਝੇ ਤਰਾਨੇ ਹੀ ਗਾਈਏ। ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਜਿੱਥੇ ਪੰਜਾਬੀ ਲਹਿਰ ਅਮਨ ਦਾ ਗੁਲਦਸਤਾ ਬਣ ਕੇ ਦੋਵਾਂ ਮੁਲਕਾਂ ਵਿਚਕਾਰ ਖੁਸ਼ਬੂ ਮਹਿਕਾ ਰਹੀ ਹੈ, ਉੱਥੇ ਹੀ ਆਉਣ ਵਾਲੇ ਪ੍ਰਾਹੁਣਿਆਂ ਲਈ ਮੇਜ਼ਬਾਨੀ ਦੇ ਫਰਾਇਜ਼ ਵੀ ਸਰ ਅੰਜਾਮ ਦਿੰਦੀ ਹੈ। ਅੱਜ ਤੋਂ ਕੁਝ ਸਮਾਂ ਪਹਿਲਾਂ ਪੰਜਾਬੀ ਲਹਿਰ ਦੇ ਪ੍ਰਾਹੁਣੇ ਨਿਰਮਲਜੀਤ ਸਿੰਘ ਤੇ ਉਹਨਾਂ ਦੇ ਸਾਥੀ ਪਾਕਿਸਤਾਨ ਆਏ ਅਤੇ ਉਹਨਾਂ ਨੇ ਪਾਕਿਸਤਾਨ ਦੇ ਵੱਖ-ਵੱਖ ਥਾਵਾਂ ਦਾ ਵਿਜ਼ਿਟ ਕੀਤਾ, ਜਿਸ ਵਿੱਚ ਪਿਸ਼ਾਵਰ, ਪੰਜਾ ਸਾਹਿਬ, ਹਸਨ ਅਬਦਾਲ, ਨਨਕਾਣਾ ਸਾਹਿਬ, ਸੱਚਾ ਸੌਦਾ, ਲਾਇਲਪੁਰ, ਦੀਪਾਲਪੁਰ ਅਤੇ ਨਿਰਮਲਜੀਤ ਸਿੰਘ ਦੀ ਮਾਤਾ ਜੀ ਦੇ ਪਿੰਡ ਸ਼ਾਹਕੋਟ ਵੀ ਗਏ। ਆਓ ਉਹਨਾਂ ਕੋਲੋਂ ਪੁੱਛਦੇ ਹਾਂ ਕਿ ਉਹਨਾਂ ਨੂੰ ਪਾਕਿਸਤਾਨ ਤੇ ਪਾਕਿਸਤਾਨ ਦੀ ਮਹਿਮਾਨ ਨਵਾਜ਼ੀ ਕਿਸ ਤਰ੍ਹਾਂ ਦੀ ਲੱਗੀ। ਮਾਤਾ ਜੀ, ਮੈਂ ਤੇਰੇ ਪਿੰਡ ਆਇਆ ਇੱਥੇ ਆ ਤੁਹਾਡੇ ਆਰ ਕੌਣ ਹੁਣ ਤਾਂ ਜਵਾਨ ਹੋ ਗਏ ਮੁੰਡੇ, ਪਹਿਲਾਂ ਤਾਂ ਜਿੱਦਾਂ ਬਜ਼ੁਰਗ ਤਾਂ ਹੈ ਨਹੀਂ ਸੀਗੇ, ਪਰ ਆਹ ਤੁਹਾਡੇ ਜਿਹੜੇ ਜ਼ਮਾਨੇ ਦਾ ਇੱਕ ਘਰ ਅਜੇ ਖੜਾ ਆ। ਆਹ ਇਲਾਕਾ ਆ ਬਹੁਤ ਵਧੀਆ ਬਣਿਆ, ਹੁਣ ਤਾਂ ਨਵਾਂ ਬਣ ਗਿਆ। ਹੁਣ ਸਾਡੀ ਮਾਂ ਦਾ ਇਲਾਕਾ ਆ, ਦੇਖ ਕੇ ਬਹੁਤ ਖੁਸ਼ੀ ਹੋਈ ਆ ਤੇ ਮੈਂ ਆਪਣੀ ਮਾਂ ਨੂੰ ਜਾ ਕੇ ਦੱਸੂਗਾ ਵੀ ਤੇਰੇ ਪਿੰਡ ਜਾ ਕੇ ਆਇਆ ਤੇ ਹੁਣ ਤਾਂ ਵੀ ਧੰਨ ਹੋਇਆ। ਮੇਰਾ ਜੀ ਨਿਰਮਲ ਸਿੰਘ ਭੱਟੀ ਆ। ਹਾਂਜੀ, ਮੈਂ ਜਲੰਧਰ ਪੰਜਾਬ ਤੋਂ ਆ ਤੇ ਵੈਸੇ ਮੈਂ 31-32 ਸਾਲ ਤੋਂ ਨਿਊਜ਼ੀਲੈਂਡ 'ਚ ਰਹਿਣਾ। ਹਾਂਜੀ, ਇੱਕ ਮੇਰੀ ਮਾਂ ਦੀ ਇੱਛਾ ਸੀ ਬਹੁਤ, ਤਾਂ ਮੇਰੀ ਵੀ ਇੱਛਾ ਸੀ ਕਿ ਮੈਂ ਆਪਣੀ ਮਾਂ ਨੂੰ ਉਹਨਾਂ ਤੱਕ ਪਿੰਡ ਦਿਖਾ ਕੇ ਆਵਾਂ, ਪਰ ਕਿਸ ਤਰ੍ਹਾਂ ਸੁਪਨਾ ਪੂਰਾ ਨਹੀਂ ਹੋ ਸਕਿਆ। ਅੱਛਾ। ਤੇ ਗੁਰੂ ਮਹਾਰਾਜ ਦੇ ਮਿਹਰ ਨਾਲ ਸਾਡੇ ਪਾਕਿਸਤਾਨੀ ਭਰਾਵਾਂ ਯਾਰਾਂ ਦੋਸਤਾਂ ਦੀ ਕੋਸ਼ਿਸ਼ ਸਦਕਾ ਸਾਨੂੰ ਹੁਣ ਟਾਈਮ ਮਿਲਿਆ ਇੱਥੇ ਆਉਣ ਦਾ। ਤਾਂ ਮੇਰੀ ਮਾਂ ਬਹੁਤ ਵਾਰੀ ਕਹਿੰਦੀ ਸੀ ਮੈਂ ਕਾਕਾ ਮੈਂ ਆਪਣੇ ਪਿੰਡ ਜਾਣਾ, ਅਸੀਂ ਵੀ ਸੋਚਦੇ ਵੀ ਲੈ ਕੇ ਜਾਈਏ। ਸੁਣਿਆ ਸੀ ਵੀ ਇਲਾਕਾ ਬਹੁਤ ਡਿਵੈਲਪ ਹੋ ਚੁੱਕਾ ਆ। ਇੱਥੇ ਆ ਕੇ ਅਸੀਂ ਸੱਜਣਾਂ ਨੂੰ ਮਿਲਿਆ, ਬਹੁਤ ਹੀ ਮਿਲਣਯੋਗ ਆ, ਬਹੁਤ ਹੀ ਮੁਹੱਬਤ ਕਰਦੇ ਆ ਤੇ ਮੈਨੂੰ ਅੱਜ ਜਿੱਦਾਂ ਖੁਸ਼ੀ ਬਹੁਤ ਆ, ਦਿਲ ਕਰਦਾ ਮੈਂ ਰੋ ਪਾਵਾਂ ਜਦੋਂ ਅੱਖਾਂ 'ਚੋਂ ਆਂਸੂ ਆਉਂਦੇ। ਮੈਂ ਆਪਣੀ ਮਾਂ ਦਾ ਘਰ ਦੇਖਿਆ, ਆ ਕੇ ਆਪਣਾ ਉਹਦਾ ਇਲਾਕਾ ਦੇਖਿਆ ਤੇ ਲੋਕ ਬੜੇ ਮਿਲਣ ਸਾਰੇ, ਡਿਵੈਲਪਮੈਂਟ ਬਹੁਤ ਹੋ ਗਈ ਹੁਣ, ਬਹੁਤ ਖੁਸ਼ੀ ਵਾਲੀ ਗੱਲ ਆ। ਜਿੱਦਾਂ ਮੇਰੇ ਕੋਲ ਉਹ ਲਫ਼ਜ਼ ਨਹੀਂ ਜਿੰਨਾ ਮੈਂ ਇਹ ਕਹਿ ਸਕਾਂ ਕਿ ਵੀ ਧੰਨ ਹੋ ਤੁਸੀਂ, ਧੰਨ ਜਿਹੜਾ ਅਸੀਂ ਹਜੇ ਤੱਕ ਵੀ ਵਿਰਸਾ ਸਾਂਭ ਕੇ ਰੱਖਿਆ, ਪਾਣੀ ਘਰ ਉਸੇ ਤਰ੍ਹਾਂ ਹਜੇ ਹੈਗੇ ਆ। ਹੈ ਜੀ, ਡਿਵੈਲਪਮੈਂਟ ਹੋਣੀ ਬਹੁਤ ਖੁਸ਼ੀ ਵਾਲੀ ਗੱਲ ਆ। ਆਹ ਪੁਰਾਣੇ ਦਰਵਾਜ਼ੇ ਦੇਖਣ ਨੂੰ ਕਿਤੇ ਨਹੀਂ ਮਿਲਦੇ, ਤਾਂ ਇੱਕ ਯਾਦਗਾਰ ਅਸੀਂ ਲੈ ਕੇ ਚੱਲੇ ਹਾਂ। ਸਾਰਿਆਂ ਦੀ ਮੁਹੱਬਤ ਬੜੀ ਖੁਸ਼ੀ ਵਾਲੀ ਗੱਲ ਆ। ਸਾਰਿਆਂ ਦਾ ਧੰਨਵਾਦ ਤੇ ਕੋਈ ਲਫ਼ਜ਼ ਨਹੀਂ ਮੇਰੇ ਕੋਲ, ਇਹਨਾਂ ਤੁਹਾਡਾ ਮੈਂ ਧੰਨਵਾਦ ਕਰਾਂ। ਬਾਕੀ ਦੇਖੋ ਜੀ, ਜਦੋਂ ਅਸੀਂ ਵਾਹਗਾ ਬਾਰਡਰ ਤੋਂ ਪਾਰ ਹੋਏ ਹਾਂ, ਪਹਿਲਾ ਕਦਮ ਜੋ ਅਸੀਂ ਪਾਕਿਸਤਾਨ ਦੀ ਧਰਤੀ 'ਤੇ ਰੱਖਿਆ, ਜਿਹੜਾ ਸਾਡਾ ਪਹਿਲਾ ਐਕਸਪੀਰੀਅੰਸ ਸੀ, ਉਹ ਬਹੁਤ ਹੀ ਮਜ਼ੇਦਾਰ ਤੇ ਜਿੱਦਾਂ ਉਹ ਮੈਂ ਐਕਸਪਲੇਨ ਨਹੀਂ ਕਰ ਸਕਦਾ, ਮੇਰੇ ਕੋਲ ਇੰਨੀ ਉਹ ਲੈਂਗੁਏਜ ਵਧਿਆ ਨਹੀਂ ਹੈ। ਜਿਹੜਾ ਸਾਨੂੰ SHO ਪੰਜਾਬ ਪੁਲਿਸ ਪਾਕਿਸਤਾਨ ਦਾ ਮਿਲਿਆ, ਉਹਨੇ ਪਹਿਲਾਂ ਕਿਹਾ ਉਹ ਸਰਦਾਰੋ ਅੰਗਰੇਜ਼ੀ ਤੇ ਉਰਦੂ ਮਤ ਬੋਲੋ, ਪੰਜਾਬੀ ਬੋਲੋ, ਅਸੀਂ ਪੰਜਾਬੀ ਹਾਂ। ਸਾਡਾ ਦਿਲ ਉੱਦਾਂ ਸੀਨਾ ਚੌੜਾ ਹੋ ਗਿਆ ਵੀ ਸਾਡੇ ਭਰਾ ਇੱਥੇ ਵੀ ਬੈਠੇ ਆ। ਸਾਨੂੰ ਕੋਈ ਮਹਿਸੂਸ ਨਹੀਂ ਹੋਇਆ। ਸਾਡੇ ਬਹੁਤ ਬੜੇ ਆਪਣੇ ਮਿਲਣਸਾਰ ਸਾਡੇ ਭਾਈ ਸਾਹਿਬ ਬੈਠੇ ਸੀ ਉੱਥੇ, ਉਹ ਸਾਨੂੰ ਤਿੰਨਾਂ ਚੋਂ ਗੱਡੀਆਂ 'ਚ ਲੈ ਕੇ ਆਏ ਆ, ਬੜਾ ਮਾਣ ਕੀਤਾ, ਸਾਨੂੰ ਲੰਚ ਖਿਲਾਇਆ, ਬਹੁਤ ਇੱਜ਼ਤ ਮਾਣ ਕੀਤਾ। ਫਿਰ ਜਿੱਥੇ ਵੀ ਅਸੀਂ ਗਏ ਹਾਂ, ਹੋ ਸਕਦਾ ਸਾਨੂੰ ਆਪਣੇ ਘਰ 'ਚ ਵੀ ਇੰਨੀ ਇੱਜ਼ਤ ਨਾ ਮਿਲੀ ਹੋ ਜਿੰਨੀ ਸਾਨੂੰ ਪਾਕਿਸਤਾਨ ਦੇ ਭੈਣਾਂ ਭਰਾਵਾਂ ਨੇ, ਸਾਡੇ ਭੈਣਾਂ ਨੇ, ਬੀਬੀਆਂ ਨੇ, ਮਾਤਾਵਾਂ ਨੇ, ਬਜ਼ੁਰਗਾਂ ਨੇ, ਤਾਂ ਭਰਾਵਾਂ ਨੇ ਸਾਨੂੰ ਇੱਜ਼ਤ ਦਿੱਤੀ ਆ। ਬਹੁਤ ਇਹ 'ਚ ਕੋਈ ਸ਼ੱਕ ਨਹੀਂ ਵੀ ਬੜਾ ਹੀ ਸ਼ਾਂਤਮਈ ਮੁਲਕ ਆ ਇਹ।
ਬਹੁਤ ਅਮਨ ਪਸੰਦ ਆ, ਲੋਕ ਬੜੇ ਮਿਲਣਸਾਰ ਆ, ਸਫਾਈ ਆ, ਰੋਡ ਬਹੁਤ ਵਧੀਆ ਆ, ਹਾਂਜੀ ਟ੍ਰੈਫਿਕ ਬਹੁਤ ਵਧੀਆ ਆ, ਤੇ ਕੋਈ ਇਦਾਂ ਦੀ ਗੱਲ ਨਹੀਂ। ਅਸੀਂ ਤਾਂ ਆਪਣੇ ਸ਼ਹਿਰਾਂ ਵਿੱਚ ਸਮਾਂ ਰਾਤ ਨੂੰ ਜਾਣ ਨੂੰ ਤਾਂ ਥੋੜ੍ਹਾ ਡਰਦੇ ਹਾਂ, ਕੋਈ ਇਦਾਂ ਨਾ। ਅਸੀਂ ਇੱਥੇ ਲਾਹੌਰ ਦੇ ਵਿੱਚ ਅੱਧੇ ਦੀ ਰਾਤ ਦੀ ਸਾਨੂੰ ਟਾਈਮ ਦਾ ਪਤਾ ਨਹੀਂ 1 ਵਜ ਗਿਆ ਜਾਂ 11 ਵਜ ਗਿਆ, ਔਰ ਸਾਤੋਂ ਲੋਕਾਂ ਨੇ ਸਰਦਾਰ ਜੀ ਕਹਿ ਕੇ ਸਾਡੀ ਬੜੀ ਰਿਸਪੈਕਟ ਕੀਤੀ ਆ, ਸਾਨੂੰ ਆ ਕੇ ਗਲੇ ਮਿਲੇ ਆ। ਸੈਲਫੀਆਂ ਕਿੰਨੀਆਂ ਬਣਾਈਆਂ? ਸੈਲਫੀਆਂ ਵੀ 90 ਕੁ ਤਾਂ ਹੋਣੀਆਂ ਆ, ਮੈਂ ਹੋ ਸਕਦਾ ਜ਼ਿਆਦਾ ਵੀ ਹੋਣ, ਤੇ 100 ਕੁ ਤਾਂ ਸਾਡੇ ਨਾਲ ਜੱਫੀਆਂ ਪਾ ਕੇ ਫੋਟੋ ਖਿਚਾਈਆਂ। ਮੈਂ ਇੱਕ ਚੀਜ਼ ਦਾ ਤੁਹਾਨੂੰ ਹੋਰ ਦੱਸਦਾ ਜਾਵਾਂ ਕਿ ਪਾਕਿਸਤਾਨ ਇੱਕ ਕੰਜ਼ਰਵੇਟਿਵ ਮੁਲਕ ਜਾਣਿਆ ਜਾਂਦਾ, ਪਰ ਇੱਥੇ ਆ ਕੇ ਮੈਂ ਦੇਖਿਆ ਵੀ ਸਾਡੀਆਂ ਭੈਣਾਂ ਨੇ ਸਾਡੇ ਨਾਲ ਹੋ ਕੇ ਵੀ ਸਰਦਾਰ ਸਾਡੇ ਭਰਾ ਆ, ਉਹ ਜਿੱਦਾਂ ਬੁਰਕਾ ਵੀ ਪਾਇਆ ਆ ਜਾਂ ਹਿਜਾਬ ਲਿਆ, ਉਹਨੇ ਆ ਕੇ ਸਾਡੇ ਨਾਲ ਫੋਟੋ ਖਿਚਾਈ ਆ। ਮੈਨੂੰ ਇਸ ਚੀਜ਼ ਦਾ ਹੋਰ ਬਹੁਤ ਮਾਣ ਆ, ਉਹਨੇ ਸਾਤੇ ਇੰਨਾ ਯਕੀਨ ਕੀਤਾ ਵੀ ਇਹ ਸਾਡੇ ਭਰਾ ਆ, ਸਾਡੇ ਸਿੱਖ ਭਰਾ ਆ, ਇਹ ਬਹੁਤ ਇੱਜ਼ਤ ਮਾਣ ਕਰਨ ਵਾਲੇ ਆ, ਗੁੱਡ ਕਰੈਕਟਰ ਵਾਲੇ ਆ। ਤੇ ਮੈਨੂੰ ਇਸ ਚੀਜ਼ ਦਾ ਇੱਕ ਅਲੱਗ ਹੋਰ ਤਜਰਬਾ ਹੋਇਆ ਕਿ ਲੋਕ ਕਹਿੰਦੇ ਯਾਰ ਇੱਦਾਂ ਬੁਰਕਾ ਲਿਆ ਆ, ਹਿਜਾਬ ਲਿਆ ਆ, ਜੇ ਉਹ ਪਤਾ ਨਹੀਂ ਕੀ ਗੱਲ ਹੋ ਜਾਣਾ। ਨਹੀਂ, ਇਹ ਬਹੁਤ ਹੀ ਵਧੀਆ ਚੀਜ਼ ਹੈ ਕਿ ਸਾਡੇ ਨਾਲ ਉਹਨੀ ਫੋਟੋ ਖਿਚਾਈਆਂ ਆ ਕੇ। ਪਰ ਮੇਰੀ ਮਾਂ ਨੇ ਮੈਨੂੰ ਕਹਿੰਦੀ ਪੁੱਤ ਤੂੰ ਜ਼ਰੂਰ ਜਾ ਕੇ ਆ, ਔਰ ਜ਼ਿਆਦਾਤਰ ਬੇਗਮਾਂ ਕਹਿੰਦੀ ਨਾ ਜਾਈਏ, ਮਰ ਨਾ ਜਾਏ। ਮੇਰੀ ਬੇਗ ਨੂੰ ਪਤਾ ਵੀ ਜਿੱਥੇ ਜਾਣਾ, ਮੈਨੂੰ ਕਿਸੇ ਨੇ ਨਹੀਂ ਕਿਹਾ, ਨਾ ਮੈਨੂੰ ਡਰਾਇਆ ਕਿਸੇ ਨੇ। ਤਾਂ ਜਿੱਦਾਂ ਦਾ ਸਾਨੂੰ ਵੀਜ਼ਾ ਮਿਲਿਆ, ਸਾਡਾ ਖੂਨ ਮੇਰੇ ਖਿਆਲ ਮੇਰਾ 5-6 ਕਿਲੋ ਭਾਰ ਵੱਧ ਗਿਆ ਕਿ ਯਾਰ ਸਾਡੀ ਇੱਕ ਮੇਰੀ ਬਹੁਤ ਦਿਨਾਂ ਤੋਂ ਮੇਰੀ ਰੀਸ ਸੀ ਇੱਕ ਆਪਣੇ ਗੁਰੂ ਘਰਾਂ ਦੇ ਦਰਸ਼ਨ, ਦਰਬਾਰ ਸਾਹਿਬ, ਆਪਣੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਤੇ ਹੋਰ ਡੇਰਾ ਸਾਹਿਬ। ਤੇ ਇੱਕ ਹੋਰ ਚੀਜ਼ ਸੀ, ਮੇਰੀ ਮਾਂ 105 ਸਾਲ ਦੀ ਹੋ ਗਈ ਆ, ਬਹੁਤ ਓਲਡ ਆ। ਮੇਰਾ ਇੱਕ ਵਾਅਦਾ ਸੀ ਉਹਨਾਂ ਕੋਲ, ਮਾਂ ਮੈਂ ਤੈਨੂੰ ਤੇਰਾ ਘਰ ਪਿੰਡ ਜ਼ਰੂਰ ਦਿਖਾੜੂੰਗਾ, ਪਰ ਮੈਂ ਉਹਨੂੰ ਲਿਆ ਨਹੀਂ ਸਕਿਆ। ਇਸ ਵਿੱਚ ਮੈਂ ਥੋੜ੍ਹਾ ਜਿਹਾ ਆਪਣੇ ਲਈ ਇਹ ਮਜਬੂਰੀ ਸਮਝਦਾ। ਵੀਡੀਓ ਵਗੈਰਾ ਤੇ ਹੁਣ ਵੀਡੀਓ ਹੋਈਆਂ ਤੇ ਬਹੁਤ ਮੈਨੂੰ ਇੰਨੇ ਲਾਇਕ ਆਏ ਆ ਨਾ ਵੀ ਮੈਂ ਆਪਣੀ ਮਾਂ ਦੇ ਹੋ ਸਕਦਾ ਨਾ ਵੀ ਕਰ, ਮੈਨੂੰ ਇਦਾਂ ਲੱਗਾ ਵੀ ਉਹੀ ਆ, ਲੋਕਾਂ ਨੇ ਦੱਸਿਆ ਤੇ ਯਕੀਨ ਹੈ ਵੀ ਉਹੀ ਹੋਊਗਾ। ਉੱਥੇ ਜਾ ਕੇ ਮੇਰਾ ਮਨ ਭਰਿਆ। ਮੈਂ ਕਿਹਾ ਵੀ ਸਾਡੀ ਮਾਂ ਕਦੇ ਇੱਥੇ ਛੋਟੇ ਹੁੰਦੇ ਬੱਚੇ ਖੇਡਦੇ ਹੋਗੇ, ਮੇਰੇ ਮਾਮੇ ਨਾਨੇ ਕੁਛ ਵੀ, ਤੇ ਉਸ ਇਲਾਕਾ ਦੇਖ ਕੇ ਮੈਨੂੰ ਬਹੁਤ ਹੀ ਜਿੱਦਾਂ ਮਨ ਨੂੰ ਖੁਸ਼ੀ ਹੋਈ, ਇੰਨੀ ਖੁਸ਼ੀ ਕਿ ਮੇਰਾ ਰੋਣ ਨੂੰ ਜੀ ਕਰੇ। ਮੈਂ ਉੱਥੇ ਆ ਗਿਆ ਜਿੱਥੇ ਮੈਂ ਕਦੇ ਸੋਚਿਆ ਨਹੀਂ ਸੀ। ਤੇ ਇਹ ਜਿਹੜੀ ਗੱਲ ਹੈਗੀ ਇੱਥੇ ਆਉਣ ਦੀ, ਮੈਂ ਕਹਿੰਦਾ ਇਹ ਤਾਂ ਐਵੇਂ ਹੋਊ। ਇੱਕ ਮੈਂ ਚੀਜ਼ ਜ਼ਰੂਰ ਕਹੂੰਗਾ, ਭਾਵੇਂ ਕੋਈ ਲੋਕ ਗੁੱਸਾ ਕਰਨ, ਪਾਕਿਸਤਾਨ ਦਾ ਮੀਡੀਆ ਸਭ ਤੋਂ ਵੱਡਾ ਜ਼ਿੰਮੇਦਾਰ ਆ, ਜਿਹੜਾ ਕਿ ਹਰ ਵੇਲੇ ਮੀਡੀਆ ਤੋਂ ਇਹੀ ਦਿਖਾਦਾ ਇਹ ਬੈਂਕਰਪਟ ਹੋ ਗਿਆ, ਇਹ ਮਰਨ ਵਾਲਾ ਆ, ਇਹ ਇੱਦਾਂ ਹੋ ਗਈ। ਕੋਈ ਇੱਦਾਂ ਦੀ ਗੱਲ ਨਹੀਂ। ਲੋਕ ਬੜੇ ਸੁਖੀ ਆ, ਵਧੀਆ ਕਾਰਾਂ 'ਚ ਘੁੰਮਦੇ ਆ, ਰੋਡ ਬੜੇ ਵਧੀਆ ਬਣੇ ਆ, ਖਾਣ ਪੀਣ ਵਧੀਆ, ਲੋਕ ਇੰਜੋਏ ਕਰਦੇ ਆ। ਵੀ ਮੈਂ ਤਾਂ ਇਹੀ ਸਾਰੇ ਲੋਕਾਂ ਨੂੰ ਅਪੀਲ ਕਰੂੰਗਾ। ਖਾਣ ਪੀਣ ਕਿਵੇਂ ਦਾ? ਖਾਣ ਪੀਣ ਦਾ ਬੱਲੇ ਜਿੱਦਾਂ ਦਾ ਸੁਣੀਦਾ ਸੀ ਵੀ ਉਹ ਯਾਰ ਪਾਕਿਸਤਾਨੀ ਖਾਣ ਦੇ ਬੜੇ ਸ਼ੌਕੀਨ ਆ, ਇਹ ਸ਼ੌਕੀਨ ਤੋਂ ਕੁਛ ਜ਼ਿਆਦਾ ਹੀ ਆ। ਸਾਨੂੰ ਇਹੋ ਜਿਹੀ ਚੀਜ਼ਾਂ ਖਿਲਾਇਆ ਹੋਇਆ, ਵਧੀਆ ਭੋਜਨ, ਜਿੱਦਾਂ ਰੋਟੀ ਪਾਣੀ ਖਿਲਾਇਆ ਬਈ ਸਾਡੇ ਕੋਲ ਢਿੱਡ ਛੋਟੇ ਸੀ ਨੇ ਤਾਂ ਬਹੁਤ ਖਾ ਲੈਣਾ ਸੀ ਹੋਰ। ਰੀਅਲੀ ਮੈਂ ਤਾਂ ਇਹ ਕਹੂੰਗਾ। ਹੁਣ ਇਹ ਦੱਸੋ ਵੀ ਜਿਹੜੇ ਦੂਜੇ ਆਉਣਾ ਚਾਹੁੰਦੇ ਨੇ ਹੋਰ ਤੁਹਾਡੇ ਪੰਜਾਬੀ ਜਿਹੜੇ ਵਸਣ ਵਾਲੇ ਦੂਜੇ ਕੰਟਰੀਜ਼ ਦੇ ਵਿੱਚ ਜਾਂ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ, ਉਹਨਾਂ ਨੂੰ ਕੀ ਮੈਸੇਜ? ਦੇਖੋ ਜੀ, ਮੇਰਾ ਤਾਂ ਮੈਸੇਜ ਇਹੀ ਆ ਵੀ ਤੁਸੀਂ ਜ਼ਰੂਰ ਆਓ। ਪਾਕਿਸਤਾਨ ਇੱਕ ਬੜਾ ਸ਼ਾਂਤਮਈ, ਬੜਾ ਵਧੀਆ ਮੁਲਕ ਆ, ਇਹ 'ਚ ਕੋਈ ਇੱਦਾਂ ਦੀ ਗੱਲ ਨਹੀਂ। ਮਾੜੀ ਮੋਟੀ ਤਾਂ ਗੱਲ ਹਰੇਕ ਜਗ੍ਹਾ ਹੁੰਦੀ ਹੈ, ਇੰਡੀਆ 'ਚ, ਪਾਕਿਸਤਾਨ, ਅਮਰੀਕਾ 'ਚ ਬਥੇਰੇ ਮਰਦੇ ਆ ਗੋਲੀਆਂ ਨਾਲ, ਪਰ ਇੱਦਾਂ ਦੀ ਕੋਈ ਖਤਰਾ ਵਾਲੀ ਗੱਲ ਨਹੀਂ ਵੀ ਜਿਹੜੀ ਤੁਸੀਂ ਇਹ ਕਹੋ ਵੀ ਜਾ ਕੇ ਸਾਨੂੰ ਗੋਲੀ ਮਾਰ ਦੇਣੀ ਆ, ਇੱਦਾਂ ਦੀ ਕੋਈ ਗੱਲ ਨਹੀਂ। ਅਸੀਂ ਤਾਂ ਤੁਰੇ ਫਿਰਦੇ ਹਾਂ ਰਾਤ ਨੂੰ, ਅੱਧੀਆਂ ਰਾਤਾਂ ਤੱਕ ਸਾਨੂੰ ਕਿਸੇ ਨੇ ਕੁਛ ਨਹੀਂ ਕਿਹਾ, ਸਾਡੀ ਸਮਾਂ ਇੱਜ਼ਤ ਮਾਣ ਕੀਤਾ। ਜਿੱਥੇ ਵੀ ਜਾਈਏ ਪੱਗ ਵਾਲੇ ਦੇਖ ਕੇ ਸਤਿ ਸ੍ਰੀ ਅਕਾਲ ਬੋਲੇ, ਸੋ ਨਿਹਾਲ ਬੋਲਦੇ ਆ, ਸਾਨੂੰ ਰੋਟੀ ਪਾਣੀ ਲਿਖੇ 'ਚ ਸਾਡੇ ਡੇਰੇ ਆਓ।